ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਤਵਾਰੀਖ। ਖੁਦਾਵੰਦ ਤੁਹਾਡੇ ਨਾਲ ਹੈ ਜਦੋਂ ਤੀਕਰ ਤੁਸੀਂ ਉਹਦੇ ਨਾਲ ਹੋ, ਤੇ ਜੇ ਤੁਸੀਂ ਉਹਦੇ ਤਾਲਬ ਹੋ ਤੇ ਉਹ ਤੁਹਾਨੂੰ ਮਿਲੇਗਾ। ਜਵਾਬੀ ਪੜ੍ਹਾਈ। ਯਸਾਇਆ ਅਬਰਾਨੀਓ। ਖੁਦਾਵੰਦ ਰੱਬ ਨੇ ਮੇਰੇ ਕੰਨ ਖੋਲ੍ਹ ਦਿੱਤੇ ਤੇ ਮੈਂ ਬਾਗੀ ਤੇ ਬਰਗਿਸ਼ਤਾ ਨਾ ਹੋਇਆ, ਪਰ ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ ਤੇ ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ, ਤੇ ਇਸੇ ਲਈ ਮੈਂ ਆਪਣਾ ਮੂੰਹ ਸੰਗਖਾਰ ਵਾਂਗਰ ਬਣਾਇਆ ਤੇ ਮੈਨੂੰ ਯਕੀਨ ਹੈ ਭਈ ਮੈਂ ਸ਼ਰਮਸਾਰ ਨਾ ਹੋਵਾਂਗਾ, ਤੇ ਮੈਨੂੰ ਰਾਸਤਬਾਜ਼ ਬਣਾਉਣ ਵਾਲਾ ਨੇੜੇ ਹੈ। ਕੌਣ ਮੇਰੇ ਨਾਲ ਝਗੜਾ ਕਰੇਗਾ? ਆਓ ਅਸੀਂ ਆਮਨੇ ਸਾਹਮਣੇ ਖੜੇ ਹੋਈਏ। ਮੇਰਾ ਕੌਣ ਮੁਖਾਲਫ ਹੈ? ਉਹ ਮੇਰੇ ਕੋਲ ਆਵੇ। ਵੇਖੋ, ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ। ਕੌਣ ਮੈਨੂੰ ਮੁਜਰਮ ਠਹਿਰਾਵੇਗਾ? ਵੇਖੋ, ਉਹ ਸਾਰੇ ਕੱਪੜੇ ਵਾਂਗਰ ਪੁਰਾਣੇ ਹੋ ਜਾਣਗੇ, ਉਹਨਾਂ ਨੂੰ ਕੀੜੇ ਖਾ ਜਾਣਗੇ। ਤੁਹਾਡੇ ਵਿਚਾਲੇ ਕੌਣ ਹੈ ਜਿਹੜਾ ਖੁਦਾਵੰਦ ਤੋਂ ਡਰਦਾ ਹੈ ਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਹੈ, ਜਿਹੜਾ ਹਨੇਰੇ ਵਿੱਚ ਟੁਰਦਾ ਹੈ ਤੇ ਲੋ ਨਹੀਂ ਪਾਉਂਦਾ? ਖੁਦਾਵੰਦ ਰੱਬ ਦੇ ਨਾਂ ਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਕਰੇ, ਕਿਉਂ ਜੇ ਸ਼ਰੀਅਤ ਨੇ ਕਿਸੇ ਸ਼ੈ ਨੂੰ ਕਾਮਲ ਨਹੀਂ ਕੀਤਾ ਤੇ ਉਹਦੀ ਥਾਂ ਇੱਕ ਚੰਗੀ ਆਸ ਰੱਖੀ ਗਈ, ਜਿਹਦੇ ਰਾਹੀਂ ਅਸੀਂ ਰੱਬ ਦੇ ਨੇੜੇ ਜਾ ਸਕਦੇ ਹਾਂ। ਕੰਨ ਲਾਓ ਤੇ ਮੇਰੇ ਕੋਲ ਆਓ, ਸੁਣੋ ਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਦੇਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਰੱਬ ਆਖਦਾ ਏ ਭਈ ਕੀ ਮੈਂ ਨੇੜੇ ਦਾ ਹੀ ਰੱਬ ਵਾਂ ਤੇ ਦੂਰ ਦਾ ਰੱਬ ਨਹੀਂ? ਕੀ ਕੋਈ ਬੰਦਾ ਪੋਸ਼ੀਦਾ ਥਾਵਾਂ ਵਿੱਚ ਲੁਕ ਸਕਦਾ ਏ ਭਈ ਮੈਂ ਉਹਨੂੰ ਨਾ ਵੇਖਾਂ? ਖੁਦਾਵੰਦ ਆਖਦਾ ਏ ਕਿ ਧਰਤੀ ਤੇ ਆਸਮਾਨ ਮੈਥੋਂ ਮਾਮੂਰ ਨਹੀਂ? ਖੁਦਾਵੰਦ ਰੱਬ ਆਖਦਾ ਏ। ਤਵਾਰੀਖ। ਉਸ ਵੇਲੇ ਹਨਾਨੀ ਗੈਬੀਨ ਯਹੂਦਾ ਦੇ ਬਾਦਸ਼ਾਹ ਆਸਾ ਦੇ ਕੋਲ ਆ ਕੇ ਆਖਣ ਲੱਗਿਆ, ਕਿਉਂ ਜੇ ਖੁਦਾਵੰਦ ਦੀਆਂ ਅੱਖੀਆਂ ਪੂਰੀ ਧਰਤੀ ਉੱਤੇ ਫਿਰਦੀਆਂ ਨੇ, ਤਾਂ ਜੋ ਉਹ ਉਹਨਾਂ ਦੀ ਮਦਦ ਵਿੱਚ, ਜਿਨ੍ਹਾਂ ਦਾ ਦਿਲ ਉਹਦੇ ਵੱਲ ਕਾਮਲ ਏ, ਆਪਣੇ ਆਪ ਨੂੰ ਤਾਕਤਵਰ ਵਿਖਾਵੇ। ਤਵਾਰੀਖ। ਤੇ ਉਹਦਾ ਪੁੱਤਰ ਯਹੂਸਫਤ ਉਹਦੀ ਥਾਂ ਬਾਦਸ਼ਾਹ ਹੋਇਆ, ਤੇ ਉਹਨੇ ਇਸਰਾਇਲ ਦੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਕਵੀ ਕੀਤਾ। ਤੇ ਖੁਦਾਵੰਦ ਯਹੂਸਫਤ ਦੇ ਨਾਲ ਸੀ, ਕਿਉਂ ਜੇ ਉਹਦੀ ਰਵਸ਼ ਉਹਦੇ ਪਿਓ ਦਾਊਦ ਦੇ ਪਹਿਲੇ ਵਤੀਰਿਆਂ ਉੱਤੇ ਹੀ ਸੀ, ਤੇ ਉਹ ਬਾਲੀਮ ਦਾ ਤਾਲਬ ਨਾ ਹੋਇਆ, ਬਲਕਿ ਆਪਣੇ ਪਿਓ ਦਾਊਦ ਦੇ ਰੱਬ ਦਾ ਤਾਲਬ ਹੋਇਆ, ਤੇ ਉਹਦੇ ਹੁਕਮਾਂ ਉੱਤੇ ਟੁਰਦਾ ਰਿਹਾ, ਤੇ ਇਸਰਾਇਲ ਵਰਗੇ ਕੰਮ ਨਾ ਕੀਤੇ। ਇਸ ਲਈ ਖੁਦਾਵੰਦ ਨੇ ਉਹਦੇ ਹੱਥਾਂ ਵਿੱਚ ਸਲਤਨਤ ਨੂੰ ਮਜ਼ਬੂਤ ਕੀਤਾ, ਤੇ ਸਾਰਾ ਯਹੂਦਾ ਯਹੂਸਫਤ ਦੇ ਕੋਲ ਹਦੀਏ ਲਿਆਇਆ, ਤੇ ਉਹਦੀ ਦੌਲਤ ਤੇ ਉਹਦੀ ਇੱਜ਼ਤ ਬਹੁਤ ਵਧੀ। ਤੇ ਉਹਦਾ ਦਿਲ ਖੁਦਾਵੰਦ ਦੀਆਂ ਗੱਲਾਂ ਵਿੱਚ ਬਹੁਤ ਖੁਸ਼ ਸੀ, ਤੇ ਉਹਨੇ ਉੱਚੀਆਂ ਥਾਵਾਂ ਯਸੀਰਤਾਂ ਨੂੰ ਯਹੂਦਾ ਵਿੱਚੋਂ ਦੂਰ ਕੀਤਾ। ਤੇ ਆਪਣੀ ਸਲਤਨਤ ਦੇ ਤੀਜੇ ਵਰੇ ਉਹਨੇ ਬਿਨਖੇਲ ਤੇ ਅਬਦੀਆ ਤੇ ਜ਼ਿਕਰੀਆ ਨੂੰ ਤੇ ਨਿਤੇਨਲ ਨੂੰ, ਮਿਕਾਇਆ ਨੂੰ, ਜਿਹੜੇ ਉਹਦੇ ਅਮੀਰ ਲੋਕ ਸੀ, ਯਹੂਦਾ ਦੇ ਸ਼ਹਿਰਾਂ ਵਿੱਚ ਤਾਲੀਮ ਦੇਣ ਨੂੰ ਘੱਲਿਆ। ਤੇ ਉਹਨਾਂ ਨੇ ਖੁਦਾਵੰਦ ਦੀ ਸ਼ਰੀਅਤ ਦੀ ਕਿਤਾਬ ਨਾਲ ਰੱਖ ਕੇ ਯਹੂਦਾ ਨੂੰ ਤਾਲੀਮ ਦਿੱਤੀ, ਤੇ ਉਹ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚ ਗਏ ਤੇ ਲੋਕਾਂ ਨੂੰ ਤਾਲੀਮ ਦਿੱਤੀ। ਤੇ ਖੁਦਾਵੰਦ ਦਾ ਡਰ ਯਹੂਦਾ ਦੇ ਆਲ ਦੁਆਲ ਦੇ ਮੁਲਕਾਂ ਦੀਆਂ ਸਾਰੀਆਂ ਸਲਤਨਤਾਂ ਵਿੱਚ ਛਾ ਗਿਆ, ਇੱਥੇ ਤੀਕਰ ਭਈ ਉਹਨਾਂ ਨੇ ਯਹੂਸਫਤ ਨਾਲ ਕਦੀ ਜੰਗ ਨਾ ਕੀਤੀ। ਤੇ ਯਹੂਸਫਤ ਬਹੁਤ ਵਧਿਆ, ਤੇ ਉਹਨੇ ਯਹੂਦਾ ਵਿੱਚ ਕਲੇ ਤੇ ਜ਼ਖੀਰਾ ਕਰਨ ਵਾਲੇ ਸ਼ਹਿਰ ਬਣਾਏ, ਤੇ ਯਹੂਦਾ ਦੇ ਸ਼ਹਿਰਾਂ ਵਿੱਚ ਉਹਦੇ ਬਹੁਤ ਕਾਰੋਬਾਰ ਸੀ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਏ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੌਜਜ਼ਨ ਹੋਵੇ, ਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਏ ਜਿਹਦੀਆਂ ਸ਼ਾਖਾ ਨਾਲ ਰੱਬ ਦੇ ਸ਼ਹਿਰ ਨੂੰ, ਯਾਨੀ ਹੱਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ ਏ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਚੁੱਪ ਹੋ ਜਾਓ ਤੇ ਜਾਣ ਲਓ
ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਯੂਹੰਨਾ। ਯਰੂਸ਼ਲਮ ਵਿੱਚ ਭੀੜ ਬੂਏ ਦੇ ਕੋਲ ਇੱਕ ਤਾਲਾਬ ਏ, ਜਿਹੜਾ ਅਬਰਾਨੀ ਵਿੱਚ ਬੈਤੇਸਦਾ ਅਖਵਾਂਦਾ ਏ, ਤੇ ਉਹਦੇ 5 ਬਰਾਂਡੇ ਨੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਸੁਨੇਹਾ ਦਿੱਤਾ, ਭਈ ਜਿਨ੍ਹੇ ਮੈਨੂੰ ਠੀਕ ਕੀਤਾ ਉਹ ਯਿਸੂ ਏ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕਰਦਾ ਵਾਂ। ਇਸ ਪਾਰੋਂ ਯਹੂਦੀ ਹੋਰ ਵੀ ਬਹੁਤਾ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਭਈ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ, ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂਕਿ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਇਸ ਲਈ ਵੀ ਪਿਓ ਪੁੱਤਰ ਨੂੰ ਪਿਆਰ ਰੱਖਦਾ ਏ ਤੇ ਜਿੰਨੇ ਕੰਮ ਆਪ ਕਰਦਾ ਏ ਉਹਨੂੰ ਵਿਖਾਉਂਦਾ ਏ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨਾਂ ਨੂੰ ਵਿਖਾਵੇਗਾ, ਤਾਂ ਜੋ ਤੁਸੀਂ ਹੈਰਾਨ ਹੋਵੋ। ਯੂਹੰਨਾ। ਮੈਂ ਤੇ ਪਿਓ ਇੱਕ ਵਾਂ। ਯੂਹੰਨਾ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜਗ ਦੀ ਲੋ ਮੈਂ ਵਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ, ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫੇਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂਕਿ ਮੈਨੂੰ ਤੇ ਪਤਾ ਏ ਭਈ ਮੈਂ ਕਿੱਥੋਂ ਆਇਆ ਵਾਂ ਤੇ ਕਿੱਧਰ ਜਾਣਾ ਵਾਂ। ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਣਾ ਵਾਂ ਤੇ ਕਿੱਧਰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ। ਤੇ ਜੇ ਮੈਂ ਫੈਸਲਾ ਕਰਾਂ ਵੀ ਤੇ ਮੇਰਾ ਫੈਸਲਾ ਸੱਚਾ ਏ, ਕਿਉਂ ਜੇ ਮੈਂ ਇਕੱਲਾ ਨਹੀਂ, ਬਲਕਿ ਮੈਂ ਵਾਂ ਤੇ ਬਾਪ ਏ ਜਿਹਨੇ ਮੈਨੂੰ ਘੱਲਿਆ ਏ। ਇਸ ਲਈ ਯਿਸੂ ਨੇ ਆਖਿਆ, ਭਈ ਜਦ ਤੁਸੀਂ ਇਬਨੇ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤੇ ਜਾਣੋਗੇ ਭਈ ਮੈਂ ਉਹ ਹੀ ਵਾਂ ਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ। ਤੇ ਜਿਹਨੇ ਮੈਨੂੰ ਘੱਲਿਆ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤੇ ਬਥੇਰੇ ਉਹਦੇ ਉੱਤੇ ਈਮਾਨ ਲਿਆਏ। ਯਾਕੂਬ। ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਏ, ਪਰ ਫਰੌਤਨਾਂ ਨੂੰ ਤੌਫੀਕ ਦਿੰਦਾ ਏ। ਤੇ ਰੱਬ ਦੇ ਤਾਬੇ ਹੋ ਜਾਓ ਤੇ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੌਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਾਇੰਸ ਵਿੱਚ ਰੱਬ ਤੇ ਇਨਸਾਨ ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹੀ ਹਾਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ, ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ, ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ, ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ। ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਣ ਦੇ ਬਗੈਰ ਕਦੀ ਵਜੂਦ ਰੱਖਦਾ ਸੀ, ਤੇ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਾਈ ਏ। ਰੂਹਾਨੀ ਸੱਚਾਈ ਇਨਸਾਨ ਤੇ ਪੂਰੀ ਕਾਇਨਾਤ ਦੇ ਅਮਲ ਵਿੱਚ ਦੁਹਰਾਈ ਜਾਣ ਨਾਲ ਹਮਾਂਗ ਤੇ ਸੱਚਾਈ ਲਈ ਮਿਸਾਲੀ ਏ। ਰੂਹਾਨੀ ਹਕੀਕਤਾਂ ਉਲਟੀਆਂ ਨਹੀਂ, ਮੁਖਾਲਫ ਨਫਾਕ ਜਿਹੜਾ ਰੂਹਾਨੀਅਤ ਨਾਲ ਨਹੀਂ ਮਿਲਦਾ ਜੁਲਦਾ, ਅਸਲੀ ਨਹੀਂ ਏ। ਇਸ ਉਲਟ ਬਹਾਓ ਦਾ ਕੱਲਾ ਸਬੂਤ ਫਰਜ਼ੀ ਗਲਤੀ ਤੋਂ ਹਾਸਲ ਹੁੰਦਾ ਏ, ਜਿਹੜਾ ਰੱਬ, ਰੂਹ ਜਾਂ ਰੂਹਾਨੀ ਤਖਲੀਕ ਦਾ ਕੋਈ ਸਬੂਤ ਪੇਸ਼ ਨਹੀਂ ਕਰਦਾ।
ਮਾਦੀ ਫਹਿਮ ਸਾਰੀਆਂ ਸ਼ੈਵਾਂ ਨੂੰ ਮਾਦੀ ਤੌਰ ਤੇ ਵਾਜ਼ਾ ਕਰਦਾ ਏ ਤੇ ਲਾਮਹਿਦੂਦ ਦਾ ਘੱਟ ਫਹਿਮ ਰੱਖਦਾ ਏ। ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਫਿਰ ਰੱਬ ਤੋਂ ਆਜ਼ਾਦ ਅਜਿਹੀ ਕਿਹੜੀ ਤਾਕਤ ਵਿਖਾਲੀ ਦਿੰਦੀ ਏ ਜਿਹੜੀ ਬਿਮਾਰੀ ਦੀ ਵਜ੍ਹਾ ਵੀ ਬਣਦੀ ਏ ਤੇ ਉਹਨੂੰ ਠੀਕ ਕਰਦੀ ਏ। ਇਹ ਈਮਾਨ ਦੀ ਗਲਤੀ, ਬਸ਼ਰੀ ਸਿਆਣ ਦਾ ਕਾਨੂੰਨ ਹਰ ਲਿਹਾਜ਼ ਨਾਲ ਗਲਤ, ਪਾਪ, ਬਿਮਾਰੀ ਤੇ ਮੌਤ ਨੂੰ ਗਲੇ ਲਾਉਣ ਦੇ ਸਿਵਾਏ ਹੋਰ ਕੀ ਏ। ਇਹ ਲਾਫਾਨੀ ਸਿਆਣ ਦੇ ਤੇ ਰੂਹਾਨੀ ਕਾਨੂੰਨ ਦੇ ਬਿਲਕੁਲ ਉਲਟ ਏ। ਇਹ ਰੱਬ ਦੇ ਚੰਗੇ ਕਿਰਦਾਰ ਨਾਲ ਮੁਤਾਬਕਤ ਨਹੀਂ ਰੱਖਦਾ ਭਈ ਉਹ ਕਿਸੇ ਬੰਦੇ ਨੂੰ ਬਿਮਾਰ ਕਰੇ ਫਿਰ ਇਨਸਾਨ ਨੂੰ ਆਪ ਸ਼ਿਫਾ ਪਾਉਣ ਲਈ ਛੱਡ ਦੇਵੇ। ਇਹ ਫਰਜ਼ ਕਰਨਾ ਬਹੁਤ ਮਜ਼ੀਕਾਖੇਜ਼ ਗੱਲ ਏ ਭਈ ਮਾਦਾ ਬਿਮਾਰੀ ਦੀ ਵਜ੍ਹਾ ਤੇ ਇਲਾਜ ਦੋਵੇਂ ਹੋ ਸਕਦਾ ਏ। ਜਾਂ ਰੂਹ ਰੱਬ ਬਿਮਾਰੀ ਪੈਦਾ ਕਰਦਾ ਤੇ ਉਹਦਾ ਇਲਾਜ ਮੱਧ ਉੱਤੇ ਛੱਡ ਦਿੰਦਾ ਏ। ਇਹ ਬਦਨੀ ਮਾਦੀ ਜ਼ਹਿਨੀਅਤ ਸਿਆਣ ਦੇ ਨਾਂ ਦਾ ਗਲਤ ਇਸਤੇਮਾਲ ਫਾਨੀ ਏ। ਇਸ ਲਈ ਇਨਸਾਨ ਫਨਾ ਹੋ ਜਾਵੇਗਾ ਜਿਹੜਾ ਅਸਲੀ ਰੂਹਾਨੀ ਇਨਸਾਨ ਦੇ ਆਪਣੇ ਰੱਬ ਦੇ ਨਾਲ ਨਾਕਾਬਲੇ ਤਸਖੀਰ ਰਾਬਤੇ ਵੱਲ ਇਸ਼ਾਰਾ ਏ ਜਿਹਨੂੰ ਯਸੂ ਲੋ ਵਿੱਚ ਲਿਆਇਆ। ਆਪਣੇ ਜੀ ਉੱਠਣ ਤੇ ਅਸਮਾਨ ਉੱਤੇ ਚੁੱਕੇ ਜਾਣ ਵਿੱਚ ਯਸੂ ਨੇ ਇਹ ਜ਼ਾਹਰ ਕੀਤਾ ਭਈ ਇੱਕ ਫਾਨੀ ਇਨਸਾਨ ਜਵਾਨ ਮਰਦੀ ਦਾ ਅਸਲੀ ਜੌਹਰ ਨਹੀਂ ਹੁੰਦਾ ਤੇ ਇਹ ਭਈ ਇਹ ਮਾਦੀ ਗੈਰ ਅਸਲੀ ਮਾਦੀਅਤ ਅਸਲੀਅਤ ਦੀ ਮੌਜੂਦਗੀ ਵਿੱਚ ਗਾਇਬ ਹੋ ਜਾਂਦੀ ਏ। ਇਨਸਾਨੀ ਛਬੀ ਅਪਣਾਉਂਦਿਆਂ ਹੋਏ ਯਾਨੀ ਜਿਵੇਂ ਭਈ ਫਾਨੀ ਨਜ਼ਰ ਨੂੰ ਵਿਖਾਲੀ ਦਿੰਦਾ ਏ, ਇਨਸਾਨੀ ਮਾਂ ਦੇ ਪੇਟ ਵਿੱਚ ਹਮਲ ਲੈਂਦਿਆਂ ਹੋਇਆਂ ਯਸੂ ਰੂਹ ਤੇ ਬਦਨ ਦੇ ਵਿਚਕਾਰ ਸੱਚਾਈ ਤੇ ਗਲਤੀ ਦੇ ਵਿਚਕਾਰ ਦਰਮਿਆਨੀ ਸੀ। ਇਲਾਹੀ ਸਾਇੰਸ ਦੀ ਰਾਹ ਨੂੰ ਵਾਜ਼ਾ ਕਰਦਿਆਂ ਤੇ ਜ਼ਾਹਿਰ ਕਰਦਿਆਂ ਹੋਇਆਂ ਉਹ ਉਹਨਾਂ ਸਾਰਿਆਂ ਲਈ ਮੁਕਤੀ ਦੀ ਰਾਹ ਬਣ ਗਿਆ ਜਿਨ੍ਹਾਂ ਨੇ ਉਹਦੇ ਕਲਾਮ ਨੂੰ ਕਬੂਲ ਕੀਤਾ। ਇਨਸਾਨ ਉਹਦੇ ਤੋਂ ਇਹ ਸਿੱਖ ਸਕਦੇ ਨੇ ਭਈ ਬੁਰਾਈ ਤੋਂ ਕਿਵੇਂ ਬਚਿਆ ਜਾਵੇ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਤਵਾਰ ਕਰਦਿਆਂ ਹੋਏ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਤੇ ਮਸੀਹ ਯਾਨੀ ਹਕੀਕੀ ਇਨਸਾਨ ਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਉਣ ਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਏ। ਮਾਦੀ ਇਨਸਾਨ ਆਪੀ ਜਾਂ ਰਜ਼ਾਕਾਰਾਨਾ ਗਲਤੀ ਨਾਲ ਇੱਕ ਮਨਫੀ ਚੰਗਿਆਈ ਤੇ ਮੁਸਬਤ ਗਲਤੀ ਨਾਲ ਬਣਿਆ ਏ। ਜਿਹੜਾ ਦੂਜਾ ਏ ਉਹ ਆਪਣੇ ਆਪ ਨੂੰ ਠੀਕ ਸਮਝਦਾ ਏ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਸ਼ਬੀਹ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਏ। ਯਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਭਈ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਮੰਦ ਹੁੰਦਾ ਏ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਐਸ ਨਸੀਹਤ ਦੀ ਤਾਕਤ ਏ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਜ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਰਸੂਲ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ ਤੇ ਉਹ ਸਿੱਧਾ ਸਿੱਧਾ ਇਹ ਗੱਲ ਸ਼ਾਮਲ ਕਰਦਾ ਏ ਭਈ ਕਿਉਂ ਜੇ ਜਿਹੜਾ ਤੁਹਾਡੇ ਅੰਦਰ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦਿਆਂ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ ਉਹ ਰੱਬ ਏ। ਫਿਲਪੀਓ 2 ਬਾਬ 12-13 ਆਇਤਾਂ। ਸਚਾਈ ਨੇ ਬਾਦਸ਼ਾਹੀ ਦੀ ਚਾਬੀ ਤਿਆਰ ਕਰ ਲਈ ਏ ਤੇ ਇਸ ਚਾਬੀ ਦੇ ਪਾਰੋਂ ਕ੍ਰਿਸਚਨ ਸਾਇੰਸ ਨੇ ਇਨਸਾਨੀ ਫਹਿਮ ਦਾ ਬੂਹਾ ਖੋਲ੍ਹ ਲਿਆ ਏ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਏ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਏ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਏ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਏ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਏ। ਜੇ ਇਮਾਨਦਾਰ ਏ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ।
ਯਕੀਨ ਕਰਨ ਦੀ ਬਜਾਏ ਇਹਨੂੰ ਸਮਝਣਾ ਬਹੁਤਾ ਜ਼ਰੂਰੀ ਏ ਜੋ ਹਸਤੀ ਦੀ ਖੁਸ਼ੀ ਦੇ ਨਾਲ ਤਾਲੁਕ ਰੱਖਦਾ ਏ। ਇੱਕ ਇਨਸਾਨੀ ਅਕੀਦੇ ਉੱਤੇ ਈਮਾਨ ਦੇ ਰਾਹੀਂ ਸੱਚਾਈ ਨੂੰ ਲੱਭਣਾ ਲਾਮਹਿਦੂਦ ਨੂੰ ਸਮਝਣਾ ਨਹੀਂ ਏ। ਸਾਨੂੰ ਮਹਿਦੂਦ, ਬਦਲਣ ਦੇ ਕਾਬਲ ਤੇ ਫਾਨੀ ਦੇ ਰਾਹੀਂ ਨਾ ਬਦਲਣ ਦੇ ਕਾਬਲ ਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਤੇ ਇੰਜ ਇਜ਼ਹਾਰ ਦੀ ਬਜਾਏ ਈਮਾਨ ਉੱਤੇ ਇਨਸਾਰ ਕਰਨਾ ਚਾਹੀਦਾ ਏ, ਕਿਉਂਜੇ ਇਹ ਸਾਇੰਸ ਦੇ ਇਲਮ ਲਈ ਖਤਰਨਾਕ ਏ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਈਮਾਨ ਮੁਹੱਈਆ ਕਰਦਾ ਏ ਤੇ ਰੂਹਾਨੀ ਸਮਝ ਸਾਰੀਆਂ ਸੂਖਤਨੀ ਕੁਰਬਾਨੀਆਂ ਨਾਲੋਂ ਚੰਗੀ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ, ਕਿਉਂਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ। ਬੁੱਤ ਪ੍ਰਸਤੀ ਤੇ ਮਾਦਾ ਪ੍ਰਸਤੀ ਦੇਵਤਾ ਨੂੰ ਵੱਡੇ ਨਾਮਾਲੂਮ ਦੇ ਤੌਰ ਤੇ ਬਿਆਨ ਕਰ ਸਕਦੀ ਏ, ਪਰ ਕ੍ਰਿਸਚਨ ਸਾਇੰਸ ਰੱਬ ਨੂੰ ਇਨਸਾਨ ਦੇ ਨੇੜੇ ਲਿਆਉਂਦੀ ਏ ਤੇ ਉਹਨੂੰ ਹਮੇਸ਼ਾ ਨੇੜੇ ਕੁੱਲੀ ਕਾਮਲ ਦੇ ਤੌਰ ਤੇ ਚੰਗਾ ਮਸ਼ਹੂਰ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।